ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੇ ਭਖ ਦੇ ਮਸਲੇ ਤੋਂ, ਪੰਜਾਬ ਦੇ ਭਖ ਦੇ ਮੁੱਦੇ ਤੋਂ, ਲੈਂਡ ਪੂਲਿੰਗ, ਜਿਹਦੇ ਬਾਰੇ ਆਪਾਂ ਤਹਿ ਦਰ ਤਹਿ, ਪੱਖ ਦਰ ਪੱਖ ਆਪਾਂ ਇਹਦੇ ਉੱਤੇ ਗੱਲਬਾਤ ਕੀਤੀ ਹੈ। ਸਰਕਾਰ ਇਸ ਮਾਮਲੇ 'ਚ ਕਿੱਥੇ ਖੜੀ ਹੈ ਤੇ ਲੋਕ ਕੀ ਕਰਨ ਨੂੰ ਤਿਆਰ ਬੈਠੇ ਨੇ, ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰ ਚੁੱਕੇ ਹਾਂ। ਲੈਂਡ ਪੂਲਿੰਗ ਦੇ ਦਰਮਿਆਨ ਸ਼ਰਮਾ ਜੀ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਵੀ ਕਿਸਾਨਾਂ ਦੇ ਉੱਤੇ ਇਹਦੀ ਇੱਕ ਹੋਰ ਲੁਕਵੀਂ ਮਾਰ ਪੈਣੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਜਿਸ ਤਰ੍ਹਾਂ ਗੱਲ ਅੱਗੇ ਵਧ ਰਹੀ ਹੈ ਤਦ ਕਈ ਨਵੀਆਂ ਪਰਤਾਂ ਖੁੱਲ ਰਹੀਆਂ ਜੀ। ਇਹ ਤਾਂ ਸਰਕਾਰ ਤਾਂ ਅਜੇ ਵੀ ਇਹੋ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੀ ਇਹ ਕਿਸਾਨ ਹਿੱਤ 'ਚ ਹੈ, ਪੰਜਾਬ ਹਿੱਤ 'ਚ ਹੈ ਜੀ, ਇਹ ਵਿਕਾਸ ਦੀ ਬਹੁਤ ਲੋੜ ਹੈ ਤੇ ਜੀ ਇਹ ਸਮਝ ਨਹੀਂ ਰਹੇ, ਜਾਂ ਕੁਝ ਸ਼ਰਾਰਤੀ ਲੋਕ ਨੇ ਜੀ ਚੈਨਾ ਚੂਨਾ ਵਾਲੇ ਰੌਲਾ ਪਾਉਂਦੇ ਨੇ, ਬਹੁਤ ਕੁਛ ਜੋ ਮੂੰਹ ਆਉਂਦਾ ਉਹ ਕਿਹਾ ਜਾ ਰਿਹਾ। ਪਰ ਸਵਾਲ ਇਹ ਹੈ ਕਿ ਜੇ ਇੰਨੀ ਪਸੰਦਾ ਹੈ ਫਿਰ ਤੁਸੀਂ ਗੁਪਤ ਬੈਠਕਾਂ ਕਿਉਂ ਕਰ ਰਹੇ ਹੋ, ਮੰਥਨ ਕਿਉਂ ਕਰ ਰਹੇ ਹੋ, ਸਰਪੰਚਾਂ ਸਰਵੇ ਕਿਉਂ ਕਰਾ ਰਹੇ ਹੋ, ਲਿਖਾ ਕੇ ਰਿਪੋਰਟਾਂ ਮੰਗ ਰਹੇ ਹੋ, ਕਿਉਂ ਮੰਗ ਰਹੇ ਹੋ? ਇੱਥੋਂ ਤੱਕ ਆ ਗਏ ਕਿ ਇਹਨਾਂ ਨੂੰ ਇਹ ਲੱਗਦਾ ਕਿ ਗ੍ਰਾਮ ਸਭਾ ਵਾਲਾ ਸਾਡੇ ਲਈ ਜਿਹੜੀ ਮੁਸੀਬਤ ਖੜੀ ਹੋਣੀ ਆ, ਉਹਦੇ ਲਈ ਇਹਨਾਂ ਨੇ ਕਾਰਵਾਈ ਰਜਿਸਟਰ ਲਗਾਉਣ ਦੇ ਲਈ ਡਿਊਟੀਆਂ ਲਾਤੀਆਂ ਆਪਣੇ ਅਫਸਰਾਂ ਦੀਆਂ, ਕਿ ਸਰਪੰਚਾਂ ਤੋਂ ਕਿਸੇ ਤਰ੍ਹਾਂ ਪੰਚਾਇਤ ਸੈਕਟਰੀਆਂ ਨੂੰ ਕਹਿਤਾ ਕਿ ਕਾਰਵਾਈ ਰਜਿਸਟਰ ਲੈ ਕੇ ਸਾਡੇ ਦਫ਼ਤਰਾਂ 'ਚ ਪਹੁੰਚਾ ਦਿਓ। ਠੀਕ ਹੈ, ਇੱਥੋਂ ਤੱਕ ਮਤਲਬ ਕੋਸ਼ਿਸ਼ਾਂ ਹੋ ਰਹੀਆਂ। ਚਲੋ ਇਹਨਾਂ ਦਾ ਆਪਣਾ ਤਰੀਕਾਕਾਰ ਹੈ ਤੇ ਲੋਕਾਂ ਦਾ ਆਪਣਾ ਤਰੀਕਾਕਾਰ ਹੈ। ਇਹਨਾਂ ਦੀ ਇਹ ਸ਼ਰਾਰਤ ਨੇ ਜਾਂ ਇਸ ਨੀਅਤ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਲਗਭਗ ਇਕੱਠੀਆਂ ਕਰਤੀਆਂ। ਜਿਹੜਾ ਉਹਨਾਂ ਦਾ ਖੋਇਆ ਭਰੋਸਾ ਸੀ ਉਹ ਫੇਰ ਲੋਕਾਂ 'ਚ ਬਹਾਲ ਹੋਣ ਜਾ ਰਿਹਾ। ਸੋ ਲੋਕਾਂ ਨੂੰ ਵੀ ਸਮਝ ਆ ਰਹੀ ਹੈ ਤੇ ਜਥੇਬੰਦੀਆਂ ਨੂੰ ਵੀ ਸਮਝ ਆ ਰਹੀ ਹੈ। ਸੋ ਦੋਏ ਨੇੜੇ ਲੱਗ ਰਹੀਆਂ, ਕਿਉਂਕਿ ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਹਾਂ ਕਿ ਜੇ ਸਰਕਾਰ ਨੂੰ ਅਜੇ ਤੱਕ ਕੋਈ ਟੱਕਰ ਰਿਹਾ ਤਾਂ ਘੱਟੋ ਘੱਟ ਜਥੇਬੰਦੀਆਂ ਟੱਕਰ ਕਰ ਰਹੀਆਂ। ਉਹਨਾਂ 'ਚ ਕਿੰਨੇ ਲੀਡਰ ਮਤਲਬ ਕਿ ਹਲਕੇ ਹੋਣਗੇ, ਕਿੰਨੀਆਂ ਜਥੇਬੰਦੀਆਂ ਦੇ ਕੁਝ ਲੋਕ ਹਲਕੇ ਹੋਣਗੇ, ਖਾਮੀਆਂ ਹੋਣ, ਬਹੁਤ ਕੁਛ ਹੋਊਗਾ ਜੀ। ਪਰ ਇਸ ਮੌਕੇ ਜਦੋਂ ਸਾਹਮਣੇ ਵਾਲੀ ਧਿਰ ਇਸ ਤਰ੍ਹਾਂ ਸਿੱਧੀ ਲੁੱਟਣ ਦੀ ਸਥਿਤੀ 'ਚ ਆ ਜਾਵੇ, ਡਾਕਾ ਮਾਰਨ, ਪੰਜਾਬ ਨੂੰ ਇਹ ਸਮਝ ਲੱਗਣ ਲੱਗ ਜਾਵੇ ਕਿ ਇਕੱਲੀ ਇਹ ਖੇਤਾਂ ਦਾ ਮਸਲਾ ਨਹੀਂ, ਕਿਸਾਨੀ ਜੱਟ ਜ਼ਿਮੀਂਦਾਰ ਦਾ ਮਸਲਾ ਨਹੀਂ, ਇਹ ਪੰਜਾਬ ਦਾ ਮਸਲਾ ਹੈ, ਪਿੰਡਾਂ ਦਾ ਮਸਲਾ ਹੈ ਜੀ। ਬਿਲਕੁਲ। ਫਿਰ ਉਹਦਾ ਪ੍ਰਗਟਾਵਾ ਦਿਖਣ ਲੱਗ ਪਿਆ। ਪਰ ਇੱਕ ਨੁਕਤਾ ਜਿਹੜਾ ਹੋਰ ਧਿਆਨ ਮੰਗਦਾ ਉਹ ਇਹ ਹੈ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਕਿ ਇਹ ਲੈਂਡ ਪੂਲਿੰਗ ਪਾਲਿਸੀ, ਪਹਿਲੀ ਲੈਂਡ ਪੂਲਿੰਗ ਪਾਲਿਸੀ 2013 ਵਾਲੀ ਨਾਲੋਂ ਇਸ ਨੁਕਤੇ ਤੋਂ ਵੱਖਰੀ ਆ ਕਿ ਉਹਦੇ ਵਿੱਚ ਆਪਸ਼ਨ ਸੀ ਤੁਹਾਡੇ ਕੋਲ, ਜਾਂ ਤਾਂ ਤੁਸੀਂ ਮੁੱਲ ਲੈ ਲਓ ਜ਼ਮੀਨ ਦਾ, ਜਾਂ ਇਕੱਲਾ ਪਲਾਟ, ਸ਼ੋਰੂਮ, ਫਲੈਟ ਜੋ ਵੀ ਹੋਣਾ ਉਹ ਲੈ ਲਓ। ਠੀਕ ਹੈ। ਜਦੋਂ ਕਿ ਉਹ ਪਾਲਿਸੀ ਦੇ ਵਿੱਚ ਵੀ ਅੱਜ ਵੀ ਲੋਕ ਧੋਖਾ ਖਾਈ ਬੈਠੇ ਨੇ, ਜਿਨ੍ਹਾਂ ਨੇ ਪਲਾਟ ਫਲੈਟ ਲਏ, ਉਹ ਅਜੇ ਵੀ ਮੋਹਾਲੀ ਵਰਗੇ ਖੇਤਰ ਦੇ ਵਿੱਚ, ਮਤਲਬ ਜਿਹਦੇ 80 ਸੈਕਟਰ 'ਚ ਆਏ, 80 ਸੈਕਟਰ ਡਿਵੈਲਪ ਹੋ ਗਿਆ, ਪੂਰਾ ਬਣ ਗਿਆ, ਲੈਂਡ ਪੂਲਿੰਗ ਵਾਲੇ ਅਜੇ ਵੀ ਭਟਕ ਰਹੇ, ਉਹਨਾਂ ਨੂੰ ਕਹਿੰਦੇ ਤੁਹਾਨੂੰ 92 'ਚ ਦੇ ਦਾਂਗੇ, 94 'ਚ ਦੇ ਦਾਂਗੇ, ਉੱਥੇ ਲੈ ਲਓ। ਮਤਲਬ ਇਹ ਧੋਖਾਧੜੀ ਵੀ ਹੋਈ ਅਜੇ ਤੱਕ ਮਿਲੇ। ਸਹੀ। ਪਰ ਹੁਣ ਇਹ 'ਚ ਫਰਕ ਇਹ ਹੈ ਜੀ ਕਿ ਇੱਥੇ ਤਾਂ ਤੁਸੀਂ ਪੈਸਾ ਹੀ ਨਹੀਂ ਦੇਣਾ ਕੋਈ। ਆਪਾਂ ਇਹਦੀ ਗੱਲ ਪਹਿਲਾਂ ਕਰ ਚੁੱਕੇ ਹਾਂ ਕਾਫੀ ਵਿਸਤਾਰ ਨਾਲ। ਜੇ ਮੈਂ ਮੋਟੀ ਜੀ ਗੱਲ ਕਰਾਂ ਕਿ ਬਈ ਜੇ ਤੁਹਾਡੇ 10 ਕਿੱਲੇ ਆਏ ਤਾਂ 2 ਕਿੱਲੇ ਤੁਹਾਨੂੰ ਵਾਪਸ ਮਿਲ ਗਏ, ਪਲਾਟ, ਸ਼ੋਰੂਮ, ਫਲੈਟ ਦੇ ਰੂਪ ਦੇ ਵਿੱਚ, ਬੂਥ ਦੇ ਰੂਪ 'ਚ, ਉੱਥੇ ਤੁਹਾਨੂੰ ਉਹ ਕੱਟ ਕੇ ਉਹਨੂੰ ਡਿਵੈਲਪ ਕਰਨ ਦਾ ਤੁਸੀਂ ਪਰ ਏਕੜ ਦੇ ਹਿਸਾਬ ਨਾਲ 1 ਕਰੋੜ ਰੁਪਇਆ ਦੇਣਾ। ਮਤਲਬ ਜੇ ਤੁਹਾਨੂੰ 2 ਕਿੱਲੇ ਵਾਪਸ ਮਿਲੇ, 2 ਕਰੋੜ ਤੁਹਾਨੂੰ ਦੇਣਾ ਪੈਣਾ ਜੀ। ਜੀ। ਤੁਹਾਨੂੰ ਜ਼ਮੀਨ ਦਾ ਮੁੱਲ ਕੋਈ ਨਹੀਂ ਮਿਲਿਆ, ਤੁਹਾਨੂੰ ਜੋ ਤੁਹਾਡੀ ਆਈ ਉਹਨੂੰ ਡਿਵੈਲਪ ਕਰਨ ਦਾ ਤੁਸੀਂ 2 ਕਰੋੜ ਰੁਪਇਆ ਦੇਣਾ ਹੈ, ਡਿਵੈਲਪਿੰਗ ਚਾਰਜ ਜਾਂ ਹੋਰ ਜਿਹੜੇ। ਉਹ ਤੋਂ ਇਲਾਵਾ ਜੀ ਤੁਹਾਨੂੰ ਜੇ 30,000 ਮਹੀਨਾ, ਫਿਰ 50,000 ਮਹੀਨਾ, ਜੀ ਲੱਖ ਦੀ ਵੀ ਗੱਲ ਕਰਦੇ ਨੇ, ਉਹ ਵਿੱਚ ਆਪਸ਼ਨ ਆ 3 ਸਾਲ ਜਾਂ ਜਦੋਂ ਤੱਕ ਡਿਵੈਲਪ ਨਹੀਂ। 2013 ਵਾਲੀ ਪਾਲਿਸੀ ਸਾਡੇ ਮੂਹਰੇ ਉਦਾਹਰਨ ਖੜੀ ਹੈ ਕਿ ਉਹਦੇ ਵਿੱਚ ਵੀ ਬਿਲਕੁਲ ਇਹੀ ਜੋ ਲਾਈਨ ਲਿਖੀ ਸੀ, ਉਹ 'ਚ 30-25,000 ਰੁਪਇਆ ਦੇਣਾ ਤੈਅ ਕੀਤਾ ਸੀ, 3 ਸਾਲ ਜਾਂ ਜਦੋਂ ਤੱਕ ਡਿਵੈਲਪ ਨਹੀਂ। 3 ਸਾਲ ਤੋਂ ਬਾਅਦ ਕਿਸੇ ਨੂੰ ਰੁਪਈਆ ਨਹੀਂ ਮਿਲਿਆ, ਡਿਵੈਲਪ ਹੋਇਆ ਜਾਂ ਨਹੀਂ ਹੋਇਆ ਕਿਸੇ ਨੇ ਨਹੀਂ ਪੁੱਛਿਆ ਜੀ। ਤੇ ਫਿਰ ਇਹਦਾ ਮਤਲਬ ਇਹ ਵੀ ਹੈ, ਲੈ ਲਿਓ 3 ਲੱਖ ਰੁਪਈਆ, ਜੇ ਲੱਖ ਰੁਪਈਆ ਵੀ ਆਪਾਂ ਪਹਿਲੇ ਦਿਨ ਤੋਂ ਲਾ ਲਈਏ, ਲੈ ਲਓ 3 ਲੱਖ ਰੁਪਈਆ, ਤੇ ਉਹ ਤੋਂ ਬਾਅਦ ਜੀ ਦੇਣਾ ਕੁਛ ਨਹੀਂ, ਤੋਂ 2 ਕਰੋੜ ਰੁਪਈਆ ਲੈ ਲੈਣਾ, 1 ਕਰੋੜ ਰੁਪਈਆ ਲੈ ਲੈਣਾ। ਪਰ ਗੱਲ ਇੱਥੇ ਹੀ ਨਹੀਂ ਗਈ। ਅਸਲੀ ਲੁਕਮਾ ਸੱਚ ਇੱਕ ਹੋਰ ਸਾਹਮਣੇ ਆਇਆ, ਲੁਕਮੀ ਮਾਰ ਇੱਕ ਹੋਰ ਸਾਹਮਣੇ ਆਈ ਜੀ। ਪ੍ਰਵੀਨ ਜੀ, ਜ਼ਮੀਨਾਂ ਇਹਨਾਂ ਨੇ ਐਕਵਾਇਰ ਕਰਨੀ ਹੈ, 164-65 ਏਕੜ ਦੇ ਕਰੀਬ, 65,000 ਦੇ ਗੇੜ 'ਚ ਬਣਦੀਆਂ, ਉਹ ਗਿਣਤੀ ਦੇ ਉੱਤੇ ਲੋਨ ਹੈ। ਹੁਣ ਉਹ ਲੋਨ ਜਿਹੜਾ ਕਿੱਲਿਆਂ ਦੇ ਉੱਤੇ ਹੈ, ਉਹ ਗਜਾਂ ਤੇ ਆ ਜਾਣਾ। ਠੀਕ ਹੈ। ਮਤਲਬ ਜਾਂ ਤਾਂ ਕਿ ਸਰਕਾਰ ਨੇ ਜਿਹੜਾ ਐਕਵਾਇਰ ਕਰ ਲਈ ਜ਼ਮੀਨ, ਸਰਕਾਰ ਕੇ ਵੀ ਲੋਨ ਵਾਲੇ ਨਾਲ ਅਸੀਂ ਨਜਿੱਠ ਲਾਂਗੇ,
ਅਸੀਂ ਨਿਬੇੜ ਕੇ ਕਲੀਅਰ। ਵੈਸੇ ਤਾਂ ਜੇ ਮੈਂ ਤੁਹਾਤੋਂ ਜ਼ਮੀਨ ਲੈਣੀ ਆ, ਤੁਹਾਡੀ ਜ਼ਮੀਨ ਤੇ ਲੋਨ ਮੰਗੂਗਾ ਵੀ ਪਹਿਲਾਂ ਲੋਨ ਕਲੀਅਰ ਕਰ, ਹਾਂਜੀ ਨਹੀਂ ਇਦਾਂ ਹੀ ਹੁੰਦਾ। ਹਾਂਜੀ ਫਿਰ ਆਪਾਂ ਲਵਾਂਗੇ ਨਾ। ਰੈਡ ਐਂਟਰੀ ਖਤਮ ਹੋਣੀ ਚਾਹੀਦੀ ਆ। ਹੂੰ ਹੁਣ ਸਵਾਲ ਇੱਥੇ ਇਹ ਆ ਕਿ ਤੁਸੀਂ ਬਈ ਜਦੋਂ ਪੈਸਾ ਹੀ ਨਹੀਂ ਕੋਈ ਦੇਣਾ ਤਾਂ ਅਗਲਾ ਜ਼ਮੀਨ ਦਾ ਲੋਨ ਤਾਰੂਗਾ ਕਿੱਥੋਂ? ਫਿਰ ਜੇ ਜ਼ਮੀਨ ਤੁਸੀਂ ਲੈ ਲਈ, ਤੁਸੀਂ ਫਿਰ ਲੋਨ ਤਾਰ ਲਓ। ਸਹੀ ਹੈ। ਹੁਣ ਸਰਕਾਰ ਕਹਿੰਦੀ ਜੀ ਅਸੀਂ ਕਿਸਾਨਾਂ ਦੀ ਸਹੂਲਤ ਲਈ ਚਿੰਤਾ ਨਾ ਕਰੋ, ਸਾਨੂੰ ਤੁਹਾਡਾ ਫਿਕਰ ਬਹੁਤ ਆ, ਤੁਹਾਡੀ ਜ਼ਮੀਨ ਲੈ ਕੇ ਜਿਹੜਾ ਪਲਾਟ, ਸ਼ੋਰੂਮ, ਬੂਥ ਦੀ ਸਾਈਟ ਦੇਣੀ ਆ ਤੁਹਾਨੂੰ, ਮੈਦਾਨ ਇਹ ਦੇਣਾ, ਖੜਾ ਕਰਕੇ ਕੁਝ ਨਹੀਂ ਦੇਣਾ। ਉਹ ਜਿਹੜਾ ਪਲਾਟ ਜਾਂ ਬੂਥ ਦੀ ਸਾਈਟ ਮਿਲਣੀ ਹੈ ਜੀ ਹੈ ਨਾ, ਉਹਦੇ ਉੱਤੇ ਲੋਨ ਸ਼ਿਫਟ ਕਰਾ ਦਾਂਗੇ ਉਹ। ਅੱਛਾ ਵਾਹ। ਮਤਲਬ ਕਿੱਲੇ ਵਾਲਾ ਲੋਨ ਤੁਹਾਡਾ ਗਜਾਂ ਵਾਲੀ ਜ਼ਮੀਨ ਤੇ ਸ਼ਿਫਟ ਹੋ ਜਾਣਾ, ਤੇ ਉਹ ਤੁਹਾਨੂੰ ਮਿਲ ਕੇ ਵੀ ਫਿਰ ਤੁਹਾਡੀ ਨਹੀਂ ਹੈ। ਦੂਏ ਦਿਨ ਉਹ ਆ ਜਾਣਗੇ ਕਾਗਜ਼ ਲੈ ਕੇ, ਲਿਆਓ ਜੀ ਤੁਸੀਂ ਇੰਨੇ ਤੋਂ ਲੋਨ ਨਹੀਂ ਤਾਰਿਆ, ਕਿਉਂਕਿ ਤੁਸੀਂ ਕਹੋਗੇ ਜੀ ਸਾਨੂੰ ਤਾਂ ਸਰਕਾਰ ਵੱਲੋਂ ਕੋਈ ਪੈਸਾ ਥੋੜਾ ਮਿਲਿਆ, ਜਦੋਂ ਡਿਵੈਲਪ ਹੋ ਕੇ ਵਿਕੂਗਾ ਜੀ ਫਿਰ ਜਾਨੂੰ ਬਚੂਗਾ ਕੀ ਜੀ, ਇਹ ਵਿਕਣ ਵਾਲੀ ਸਥਿਤੀ 'ਚ ਆਇਆ ਉਹ। ਪਰ ਉਹਨਾਂ ਨੇ ਲੋਨ ਵਾਲਿਆਂ ਨੇ ਲੋਨ ਐਕਵਾਇਰ ਜਿਹੜਾ ਉਹ ਤੁਹਾਡੇ ਤੋਂ ਖਰਾ ਕਰਨਾ। ਹੁਣ ਕਰ ਲੈਣ, ਚਾਹੇ ਜਦੋਂ ਡਿਵੈਲਪ ਹੋ ਗਿਆ ਤਾਂ ਕਰ ਲੈਣ, ਚਾਹੇ ਉਹਨਾਂ ਨੇ ਤਾਂ ਸਾਰਾ ਹਿਸਾਬ ਤਾਂ ਬਰਾਬਰ ਕਰ ਦੇਣਾ, ਬੈਲੈਂਸ ਸ਼ੀਟ ਮੰਗ ਕੇ ਲਓ ਜੀ ਸਾਹਿਬ ਬਰਾਬਰ ਹੋ ਗਿਆ ਤੁਹਾਡਾ। ਸਹੀ ਸੀ, ਬਿਲਕੁਲ ਇਦਾਂ ਹੋਇਆ ਲੋਕਾਂ ਨੂੰ। ਲੈਣ ਦੀ ਲੋੜ ਨਹੀਂ। ਕਿਸਾਨ ਦੇ ਬੱਲੇ ਕੀ ਪਿਆ? ਉਸਦੀ ਜ਼ਮੀਨ ਵੀ ਗਈ, ਉਸ ਨੂੰ ਜਿਹੜਾ ਪਲਾਟ ਬੂਥ ਮਿਲਿਆ ਉਹ ਵੀ ਗਿਆ, ਉਹ 90% ਕਿਸਾਨਾਂ ਵਾਲਾ ਹੀ ਹੋਣਾ ਫਿਰ ਜੀ। ਇੱਕ ਹੋਰ, ਸੋ ਇਸ ਲਈ ਤੁਸੀਂ ਹਰ ਹਿੱਲੇ ਕਿਸਾਨ ਨੂੰ, ਖੇਤ ਨੂੰ, ਖੇਤੀ ਨੂੰ ਮਾਰਨਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਫਿਰ ਰੰਗਲਾ ਪੰਜਾਬ ਨਹੀਂ ਬਣ ਲੱਗਿਆ। ਜ਼ੋਰ ਲਾਓ। ਹਾਂਜੀ ਬਿਲਕੁਲ ਇਸ ਤਰ੍ਹਾਂ ਦਾ ਸ਼ਰਾਰਤਾਂ ਦੇ ਨਾਲ, ਸਾਜ਼ਿਸ਼ਾਂ ਦੇ ਨਾਲ ਥੋੜ੍ਹੋ ਰੰਗਲੀਆਂ ਚੀਜ਼ਾਂ ਖਿੱਤੇ ਬਣਦੇ ਹੁੰਦੇ ਆ। ਉਹ ਤਾਂ ਮਿਹਨਤ ਕਰਕੇ, ਏਜੰਡਿਆਂ ਦੇ ਨਾਲ, ਕੰਸਟਰਕਟਿਵ ਸੋਚ ਦੇ ਨਾਲ ਖਿੱਤੇ ਰੰਗਲੇ ਬਣਦੇ ਹੁੰਦੇ ਲੋਕਾਂ ਨੂੰ ਨਾਲ ਲੈ ਕੇ।